व्यूअर्स वेलकम बैक फ्रॉम प्रोग्राम। सो व्यूअर्स आने वाले सैक्शन च ਆਪਾਂ ਪਹੁੰਚ ਚੁੱਕੇ ਹਾਂ। ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ। ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਲਈ ਹੈ। ਸੋ ਇਹ ਪੰਜਾਬੀਆਂ ਲਈ ਤੇ ਖਾਸ ਕਰਕੇ ਕਿਸਾਨਾਂ ਲਈ ਇੱਕ ਵੱਡੀ ਜਿੱਤ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬ ਦੇ ਹਵਾਲੇ ਨਾਲ ਸਾਡੇ ਵਿਊਅਰਸ ਬਹੁਤ ਵਾਰ ਇਹ ਸਮਝਦੇ ਨੇ ਕਿ ਵੀ ਅਸੀਂ ਇੰਟਰਨੈਸ਼ਨਲ ਇਸ਼ੂ ਜਾਂ ਜੀਓ ਪੋਲੀਟਿਕਸ ਦੇ ਉੱਤੇ ਜ਼ਿਆਦਾ ਗੱਲ ਕਰਦੇ ਹਾਂ। ਪੰਜਾਬ ਦੇ ਹਵਾਲੇ ਨਾਲ ਜਿਵੇਂ ਮੈਂ ਕਿਹਾ, ਇੱਕ ਤਾਂ ਕਨਫਿਊਜ਼ਨ ਇੰਨਾ ਕੁ ਹੁੰਦਾ ਹੈ ਔਰ ਨੌਨ ਇਸ਼ੂਜ਼ ਨੇ ਜਿਨ੍ਹਾਂ ਨੂੰ ਇਵੇਂ ਇਸ਼ੂ ਬਣਾ ਕੇ ਪੇਸ਼ ਕੀਤਾ ਜਾਂਦਾ ਕਿ ਮੈਨੂੰ ਲੱਗਦਾ ਹੁੰਦਾ ਕਿ ਵੀ ਇਹਦੇ 'ਤੇ ਚਰਚਾ ਕੋਈ ਮਾਅਨੇ ਨਹੀਂ ਰੱਖਦੀ। ਪਰ ਦੋ ਡਿਵੈਲਪਮੈਂਟਸ ਜਿਹੜੀਆਂ ਵੀਕਐਂਡ ਦੇ ਉੱਤੇ ਹੋਈਆਂ, ਜਿਹੜੀਆਂ ਪ੍ਰਭਾਵ ਪਾਉਣ ਵਾਲੀਆਂ ਨੇ। ਪਹਿਲੀ ਤਾਂ ਪੈਰਲਲ ਅਕਾਲੀ ਦਲ ਜਿਹੜਾ ਅਕਾਲ ਤਖਤ ਦੇ ਹੁਕਮਨਾਮਾ 2 ਦਸੰਬਰ ਦਾ ਉਸ ਦੀ ਵਾਇਲੇਸ਼ਨ ਉਹ ਜਾਰੀ ਕਰਨ ਵਾਲੇ ਗਿਆਨੀ ਹਰਪ੍ਰੀਤ ਸਿੰਘ, ਉਹਨੂੰ ਵੀ ਅਹੁਦੇ ਤੋਂ ਕੱਢਣਾ, ਫਿਰ 5 ਮੈਂਬਰੀ ਕਮੇਟੀ, ਫਿਰ ਉਹਨਾਂ ਦੀ ਭਰਤੀ ਔਰ ਪੈਰਲਲ ਦਲ ਬਣਾਉਣ ਦੀ ਲਾਈਨ। ਸੋ ਉਹ ਵੀ ਜਿਹੜਾ ਇੱਕ ਕੰਢੇ ਲੱਗੀ ਹੈ। ਉਹਨਾਂ ਨੇ ਫਾਈਨਲੀ ਆਪਣੀ ਜਿਹੜੀ ਡੈਲੀਗੇਟ ਕਮੇਟੀ ਦਾ ਇਜਲਾਸ ਹੋਇਆ ਉਹਦੇ 'ਚ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ ਔਰ ਉਹਨਾਂ ਨੇ ਵੀ ਬੜਕ ਮਾਰੀ ਹੈ ਕਿ ਹੁਣ ਅਸੀਂ ਅਸਲੀ ਅਕਾਲੀ ਦਲ ਦਾ ਦਫ਼ਤਰ ਵੀ ਔਰ ਉਹਨਾਂ ਦਾ ਚੋਣ ਨਿਸ਼ਾਨ ਵੀ ਲਵਾਂਗੇ। ਇਹ ਉਹ ਸੋ ਆਲਰੇਡੀ ਜਿਹੜੇ ਧੂੜ ਦੇ ਵਿੱਚ ਬਹੁਤ ਸਾਰੇ ਟੱਟੂ ਦੌੜ ਰਹੇ ਸੀ, ਜਿਨ੍ਹਾਂ 'ਚ ਜ਼ਾਹਰ ਹੈ ਬਾਦਲ ਦਲ ਹੈ, ਕੋਈ ਹੋਰ ਨੇ, ਸਿੱਖਾਂ ਦੀ ਅੱਡ ਅੱਡ ਧਿਰਾਂ, ਉਹਦੇ ਥੱਲੇ ਹੁਣ ਇੱਕ ਹੋਰ ਧਿਰ ਜਿਹੜੀ ਹੈ ਉਹ ਅਕਾਲੀ ਦਲ ਦੇ ਨਾਂ ਥੱਲੇ ਆਉਣ ਵਾਲੇ ਪੀਰੀਅਡ 'ਚ ਅਸੀਂ ਉਸ ਕਿਸਮ ਦਾ ਹੀ ਬਿਆਨਬਾਜ਼ੀਆਂ ਦੂਸਰਾ ਤੀਸਰਾ ਦੇਖਾਂਗੇ। ਹਾਲਾਂ ਪੈਰਲਲ TV 84 ਨੇ ਉਹਨੂੰ ਲਾਈਵ ਕਵਰ ਵੀ ਕੀਤਾ। ਰੱਖੜ ਪੁੰਨਿਆ ਦਾ ਮੇਲਾ ਖਾਸ ਤੌਰ 'ਤੇ ਬਾਬੇ ਬਕਾਲੇ 'ਚ ਲੱਗਦਾ ਹੈ, ਜਿੱਥੇ ਜਿਹੜੀ ਸਟੇਜ ਭਾਈ ਅੰਮ੍ਰਿਤਪਾਲ ਸਿੰਘ ਔਰਾਂ ਦੇ ਸਪੋਰਟਰਸ ਵੱਲੋਂ, ਉਹਨਾਂ ਦੇ ਪੇਰੈਂਟਸ ਔਰ ਦੂਸਰਿਆਂ ਵੱਲੋਂ ਲਾਈ ਗਈ ਸਭ ਤੋਂ ਵੱਡੀ ਗੈਦਰਿੰਗ ਉੱਥੇ ਸੀ ਲੋਕਾਂ ਦੀ। ਸੋ ਇਹ ਇੱਕ ਫੀਲ ਜ਼ਰੂਰ ਹੁੰਦਾ ਹੈ ਵੀ ਇਹਦੇ ਬਾਵਜੂਦ ਭਾਈ ਅੰਮ੍ਰਿਤਪਾਲ ਸਿੰਘ ਨੂੰ NSA ਦੇ ਥੱਲੇ ਤੀਸਰਾ ਸਾਲ ਸ਼ੁਰੂ ਹੋ ਗਿਆ, ਉਹਨਾਂ ਨੂੰ ਅੰਦਰ ਡੱਕਿਆ ਹੋਇਆ, ਲੇਕਿਨ ਇਹ ਇੱਕ ਹੈ ਲੋਕਾਂ ਦੇ ਵਿੱਚ, ਖਾਸ ਤੌਰ 'ਤੇ ਯੰਗਸਟਰਸ ਦੇ ਵਿੱਚ, ਕਿ ਉਹ ਬਾਹਰ ਆ ਕੇ ਉਹਨਾਂ ਦਾ ਕੀ ਸਟੈਂਡ ਹੋਏਗਾ ਕੀ ਨਹੀਂ। ਪਰ ਜਿਵੇਂ ਮੈਂ ਕਿਹਾ ਵੀ ਬਹੁਤ ਵਾਰ ਜਿਹੜੀ ਤੁਹਾਡੇ ਅੰਦਰ ਇੱਕ ਫੀਲਿੰਗ ਹੁੰਦੀ ਹੈ ਉਹ ਇਸ ਕਿਸਮ ਦੇ ਇਕੱਠਾਂ 'ਚੋਂ ਇੱਕ ਉਹ ਨੇ ਜਿਨ੍ਹਾਂ ਦੇ ਕੋਲ ਸਾਧਨ ਨੇ, ਆਮ ਆਦਮੀ ਪਾਰਟੀ ਜਾਂ ਦੂਜੇ, ਇੱਕ ਇਹ ਹੈ ਜਿੱਥੇ ਲੋਕ ਆਪ ਮੁਹਾਰੇ ਜਾਂਦੇ ਨੇ, ਉਹ ਵਹਿਣ ਵੀ ਹੁੰਦਾ। ਸੋ ਵੱਡਾ ਇਕੱਠ ਸੀ, ਗੱਲਾਂ ਤਾਂ ਉਹੀ ਹੁੰਦੀਆਂ ਨੇ ਕਰਨ ਵਾਲੀਆਂ, ਲੇਕਿਨ ਇਸ ਵੱਲ ਵੀ ਏਜੰਸੀਆਂ ਦਾ ਜ਼ਰੂਰ ਧਿਆਨ ਗਿਆ ਹੋਵੇਗਾ ਕਿ ਅਜੇ ਇਹਦੇ ਬਾਵਜੂਦ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਕਰੈਕਟਰ ਅਸੈਸੀਨੇਸ਼ਨ ਕਰਨ ਦੀ ਵੀ ਕੋਸ਼ਿਸ਼ ਬਰਾਬਰ ਚੱਲ ਰਹੀ ਹੈ, ਬਿਹਾਈਂਡ ਬਾਰਸ ਵੀ ਰੱਖਿਆ ਹੋਇਆ ਹੈ, ਲੇਕਿਨ ਉਹਨਾਂ ਦਾ ਸਪੋਰਟ ਬੇਸ ਜਿਹੜਾ ਹੈ ਉਹ ਜੇ ਪੂਰੀ ਤਰ੍ਹਾਂ ਇੰਟੈਕਟ ਨਹੀਂ ਤਾਂ ਸਾਈਜ਼ੇਬਲ ਜਿਹੜੇ ਅਜੇ ਵੀ ਲੋਕ ਉਹਨਾਂ ਵੱਲ ਹੋਪ ਕਰਦੇ ਨੇ। ਗਿਆਨੀ ਹਰਪ੍ਰੀਤ ਸਿੰਘ ਕੀ ਪਰਫਾਰਮ ਕਰ ਪਾਉਣਗੇ ਕੀ ਨਹੀਂ, ਇਹ ਮੈਨੂੰ ਇਹ ਲੱਗਦਾ ਕਿ ਵੀ ਜਿਹੜੀ BJP ਹੈ ਉਹ ਬੜੀ ਚਲਾਕੀ ਦੇ ਨਾਲ ਉਸਨੇ ਆਪਣੀ ਕਨਸਟੀਚੁਐਂਸੀ ਉਹ ਵਧਾਉਣ ਦੀ ਕੋਸ਼ਿਸ਼ 'ਚ ਨੇ ਔਰ ਜਿਹੜੀ ਸੋਲਿਡ ਸਿੱਖ ਵੋਟ ਹੈ ਉਸ ਨੂੰ ਅੱਡ ਅੱਡ ਸੈਗਮੈਂਟਸ ਦੇ ਵਿੱਚ ਡਿਵਾਈਡ ਕਰਕੇ ਉਹ ਸਮਝਦੇ ਨੇ ਕਿ ਵੀ ਉਹ ਆਉਣ ਵਾਲੇ ਪੀਰੀਅਡ ਦੇ ਵਿੱਚ ਆਪਣੇ ਬਲਬੂਤੇ ਦੇ ਉੱਤੇ ਪੰਜਾਬ ਦਾ ਸਿੰਘਾਸਨ ਜਿਹੜਾ ਹੈ ਉਹ ਲੈ ਸਕਣ। ਔਰ ਇਸ ਦਾ ਇੱਕ ਪਾਰਟ ਜਿਹੜਾ ਅਸੀਂ ਦੇਖਦੇ ਹਾਂ ਕਿ ਵੀ BJP ਜਿਹੜੀ ਐਂਟੀ ਪੰਜਾਬ ਹੈ ਦੂਜਾ, ਲੇਕਿਨ ਕੁਛ ਮੁੱਦੇ ਉਹਨਾਂ ਨੂੰ ਸਮਝ ਆਏ ਕਿ ਵੀ ਪਿਛਲੀ ਵਾਰ ਜਿਹੜੀ ਬਹੁਤ ਬੁਰੀ ਤਰ੍ਹਾਂ ਉਹਨਾਂ ਦੀ ਹਾਰ ਹੋਈ ਪੰਜਾਬ 'ਚ, ਬਿਲਕੁਲ ਬਲੈਂਕ ਰਹੇ, ਉਹਦਾ ਇੱਕ ਕਾਰਨ 3 ਖੇਤੀ ਕਾਨੂੰਨਾਂ ਦੇ ਨੂੰ ਲਿਆਉਣਾ ਸੀ, ਉਹਦੇ ਖਿਲਾਫ ਐਜੀਟੇਸ਼ਨ ਸੀ, ਸਿੱਖਾਂ 'ਚ ਗੁੱਸਾ ਸੀ। ਔਰ ਇਸ ਵਾਰ ਇਸ ਚਲਾਕੀ ਔਰ ਇਹੀ ਸੁਖਬੀਰ ਬਾਦਲ ਐਂਡ ਕੰਪਨੀ, ਭਾਵੇਂ ਉਹ ਉਸ ਬਹਾਨੇ ਨਾਲ ਕੈਬਨਿਟ 'ਚੋਂ ਹਰਸਿਮਰਨ ਬੀਬੀ ਨੇ ਰਿਜ਼ਾਈਨ ਕਰ ਦਿੱਤਾ, ਅਕਾਲੀ ਦਲ ਨੇ ਡਿਸਟੈਂਸ ਕੀਤਾ, ਪਰ ਲੋਕਾਂ ਨੂੰ ਕੋਈ ਭੁਲੇਖਾ ਨਹੀਂ ਸੀ ਵੀ ਇਹ ਰਲੇ ਹੋਏ ਨੇ। ਹੁਣ ਇਸ ਵਾਰ ਜਿਹੜੀ ਲੈਂਡ ਪੂਲਿੰਗ ਪਾਲਿਸੀ ਭਗਵੰਤ ਮਾਨ ਦੀ ਗਵਰਨਮੈਂਟ ਨੇ ਲਿਆਂਦੀ, ਜਿਹਦੇ ਥੱਲੇ 65,573 ਏਕੜ ਲੈਂਡ ਕਿਸਾਨਾਂ ਦੀ ਜਿਹੜੀ ਹੈ ਉਹ ਵਲੰਟੀਅਰ ਕਹਿ ਕੇ ਉਹਨੂੰ ਲਿਆ ਜਾਣਾ ਸੀ ਔਰ ਉਸ ਦੇ ਉੱਤੇ ਕਾਲੋਨੀਜ਼ ਬਣਾਉਣ ਦੀ ਲਾਈਨ। ਔਰ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਕਿਵੇਂ ਡੈਮੋਗ੍ਰਾਫੀ ਬਦਲਣ ਦੀ ਇਹ ਜਿਹੜੀ ਵੱਡੀ ਯੋਜਨਾ ਹੈ ਉਹ ਕਦੇ ਆਮ ਆਦਮੀ ਪਾਰਟੀ ਤੋਂ ਹੋਏ ਜਾਂ ਕਾਂਗਰਸ ਤੋਂ ਹੋਏ ਜਾਂ ਦੂਜਾ ਹੋਏ, ਕਿਹਦੇ ਰਾਹੀਂ ਹੋਏ,
ਪਰ ਇਸ ਵਾਰ ਕਿਉਂਕਿ ਆਮ ਆਦਮੀ ਪਾਰਟੀ ਇਹ ਸਟੇਟ ਨੇ ਐਕਵਾਇਰ ਕਰਨੀ ਸੀ ਕਿ ਜੀ ਅਸੀਂ ਤੁਹਾਨੂੰ ਇੰਨੇ 'ਚ ਘਰ ਦਿਆਂਗੇ, ਕਿੰਨੇ ਕਾ ਦੁਕਾਨ ਦਿਆਂਗੇ, ਇਹ ਉਹ। ਲੇਕਿਨ ਇਸ ਮੁੱਦੇ ਦੇ ਉੱਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਵੀ ਟੁਗੈਦਰਨੈਸ ਦਿਖਾਈ, ਬੀਜੇਪੀ ਨੇ ਵੀ ਇਸ ਦਾ ਪੰਜਾਬ ਦੇ ਨੇ ਵਿਰੋਧ ਕੀਤਾ, ਬਾਦਲ ਅਕਾਲੀ ਦਲ ਨੇ ਵੀ ਰੈਲੀਜ਼ ਉੱਚੀਆਂ ਕੀਤੀਆਂ। ਔਰ ਕਿਉਂਕਿ ਆਲਮੋਸਟ 1.5-2 ਸਾਲ ਰਹਿ ਗਏ ਨੇ ਦੁਬਾਰਾ ਅਸੈਂਬਲੀ ਇਲੈਕਸ਼ਨਾਂ ਨੂੰ, ਔਰ ਇਹ ਕੇਜਰੀਵਾਲ ਸ਼ਰੂਡ ਲਾਲਾ ਜਿਹੜਾ ਇਸ ਸਾਰੇ ਨੂੰ ਮੂਵ ਨੂੰ ਦਿੱਲੀ ਤੋਂ ਆਪਣੀ ਜਿਹੜੀ ਇਹਨਾਂ ਦੇ ਲੈਂਡ ਮਾਫੀਆ ਹੈ ਉਹਨਾਂ ਦੇ ਰਾਹੀਂ ਚਲਾ ਰਿਹਾ ਸੀ। ਵੀਕਐਂਡ ਦੇ ਉੱਤੇ ਪੰਜਾਬ ਸਰਕਾਰ ਨੇ ਅਜੇ ਡੀ ਨੋਟੀਫਾਈ ਤਾਂ ਨਹੀਂ ਕੀਤਾ ਕਾਨੂੰਨੀ ਤੌਰ ਤੇ, ਲੇਕਿਨ ਇੱਕ ਸਟੇਟਮੈਂਟ ਰਾਹੀਂ ਕਿ ਜੀ ਅਸੀਂ ਇਸ ਨੂੰ ਵਾਪਸ ਲੈ ਰਹੇ ਹਾਂ, ਲੈਂਡ ਪੂਲਿੰਗ ਪਾਲਿਸੀ ਨੂੰ। ਇਸ ਨੂੰ ਵੱਡੀ ਜਿੱਤ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ। ਕਿਸਾਨ ਯੂਨੀਅਨਾਂ ਨੇ ਵੀ ਕਿਹਾ ਕਿ ਜੀ ਅਸੀਂ ਟੁਗੈਦਰਨੈਸ, ਹਾਲਾਂਕਿ ਇਸ ਤੋਂ ਪਹਿਲਾਂ ਪੰਜਾਬ ਹਾਈ ਕੋਰਟ ਨੇ ਇਸ ਦੇ ਉੱਤੇ ਆਰਜ਼ੀ ਸਟੇ ਦਿੱਤਾ ਸੀ ਔਰ ਸਪਟੈਂਬਰ 10 ਨੂੰ ਇਸ ਦੀ ਹੀਅਰਿੰਗ ਰੱਖੀ ਸੀ। ਮੇਰਾ ਖਿਆਲ ਹੈ ਵੀ ਇਹ ਲਾਲਾ ਕੇਜਰੀਵਾਲ ਸ਼ਰੂਡ ਹੈ। ਭਗਵੰਤ ਮਾਨ ਨੂੰ ਵੀ ਨਜ਼ਰ ਆ ਰਿਹਾ ਸੀ ਵੀ ਇਸ ਮੁੱਦੇ ਦੇ ਉੱਤੇ ਜਿਹੜੀਆਂ ਬਿਲਕੁਲ ਨੌਨ ਐਗਜ਼ਿਸਟੈਂਸ਼ੀਅਲ ਐਕਟੀਵਿਟੀ ਸੀ, ਨਾ ਬੀਜੇਪੀ ਨੂੰ ਦੀ ਕੋਈ ਐਕਟੀਵਿਟੀ, ਹੁਣ ਇਸ ਤੇ ਬੀਜੇਪੀ, ਬਾਦਲ ਦਲ, ਕਾਂਗਰਸ, ਦੂਜੇ ਸਭ ਕਿਸਾਨ ਜਥੇਬੰਦੀਆਂ ਟੁਗੈਦਰ ਸੀ ਕਿ ਵੀ ਇਹ ਅਸੀਂ ਖਿਲਾਫ ਹੈ ਇਸ ਲੈਂਡ ਪੂਲਿੰਗ ਦੇ। ਸੋ ਉਹਨਾਂ ਨੇ ਇਸ, ਕਿਉਂਕਿ 17 ਮਹੀਨੇ ਰਹਿ ਗਏ ਨੇ ਪੰਜਾਬ ਅਸੈਂਬਲੀ ਇਲੈਕਸ਼ਨ ਡਿਊ ਨੇ, ਸੋ ਉਹ ਇਹਨਾਂ ਨੇ ਵਾਪਸ ਲਿਆ। ਹੁਣ ਸਾਰੇ ਵਿਰੋਧੀ ਧਿਰਾਂ ਆਪੋ ਆਪਣੀ ਪਿੱਠ ਥਪਥਪਾ ਰਹੀਆਂ ਕਿ ਜੀ ਅਸੀਂ ਕਰਤਾ ਤੇ ਅਸੀਂ ਕਰਤਾ, ਪਰ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਹ ਨੀਤੀਆਂ ਦਾ ਹਿੱਸਾ ਹੈ। ਟਰਾਇਲ ਬੈਲੂਨ ਨੇ ਇੰਡੀਅਨ ਏਜੰਸੀਆਂ ਦੇ, ਉਹ ਬੈਲੂਨ ਛੱਡਦੇ ਨੇ, ਜੇ ਉਹਨਾਂ ਨੂੰ ਲੱਗੇ ਵੀ ਕੀ ਐਕਸ਼ਨ ਰਿਐਕਸ਼ਨ ਦੇਖਦੇ ਨੇ ਫਿਰ ਉਹਨੂੰ ਵਿਦਡਰਾ ਕਰ ਲੈਂਦੇ ਨੇ। ਪਰ ਹਾਲ ਦੀ ਘੜੀ ਇਹਨੂੰ ਜਿਹੜੇ ਵੀ ਵਿਕਟਰੀ ਸਮਝਦੇ ਨੇ, ਵਕਤੀ ਵਿਕਟਰੀ ਜ਼ਰੂਰ ਹੈ ਪਰ ਹੈ ਅਲਟੀਮੇਟਲੀ ਜੈਸੇ ਥੇ ਵਾਲੀ ਸਿਚੁਏਸ਼ਨ ਹੀ ਹੈ। ਜੀ ਡਾਕਟਰ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਧਰਮ ਸਿੰਘ ਸਾਡੇ ਪਹਿਲੇ ਵਿਊਅਰ ਨੇ, ਉਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਵੀਰ ਸਿੰਘ ਜੀ ਔਰ ਸੋਨਮਾਲ ਜੀ, ਇੰਦਰਪ੍ਰੀਤ ਸਿੰਘ ਜੀ, ਮਨਜੂਰ ਕੋਹਨੂਰ ਜੀ, ਜੁਗਰਾਜ ਸੰਧੂ ਜੀ, ਨਿਹੰਗ ਸਿੰਘ ਜੀ, मोहम्मद जाकूब जी कहते जी डॉक्टर साहब मिस नीलम सत श्री अकाल, क्या हाल है आपका डॉक्टर साहब। 17 अगस्त खालिस्तान की खातिर वाशिंगटन DC जाएंगे और काश मैं भी जा सकता। नहीं, तुसी अपनी सेहत का ध्यान रखो, बस दुआ करो कि सिख कौम अपने मिशन च कामयाब होए, खालिस्तान होंद दे विच आए। बिल्कुल। फिर कहते इवन USA के मेन स्ट्रीम मीडिया में भी 17 अगस्त खालिस्तान प्रोटेस्ट के हवाले से न्यूज़ आ रही है जी। और कहते 17 अगस्त शहीद ज़ियाउल हक की शहादत का भी दिन है। और बलजीत वैट जी भी, इंद्रजीत सिंह संधू जी भी, सुखजीवन बच्चू जी भी, ऑल अबाउट ट्रूथ एंड सिखिज्म जी भी, अमरजीत सैनी जी भी, सतनाम औजला जी भी, मंसूर हैदर जी भी। और फिर इसी तरह हाँ जी ये कहते हैं कि पाकिस्तान वन द वॉर, खालिस्तान खालिस्तान जिंदाबाद एंड कश्मीर बनेगा पाकिस्तान। और फिर उन्होंने हाँ जी फिर है ने M इकबाल जी कहते आर्मी चीफ ऑल्सो स्पोक अबाउट इंडियन टेररिज्म इन कैनेडा। और राजनप्रीत सिंह जी भी, जसबीर सिंह जी भी, गुरजीत सिंह जी भी, परमिंदर जी भी, नरिंदर सिंह जी भी, और जून 84 जख्म रिश्ते। और अमरजीत सिंह सैनी जी भी, अमन सिंह खालसा जी भी, गूगल रादर भी कहते कि बिश्नोई गैंग इंडियन गवर्नमेंट की एक शाख है और जिस तरह हिंदू रेडिकल्स दे शाख जड़ी RSS और बजरंग दल शिवसेना है। और गवर्नमेंट में ने रिलीजन ਤੇ ਪੋਲਿਟਿਕ ਉੱਪਰ ਜਿਹੜੇ ਕਹਿੰਦੇ ਨੇ ਚੱਲਣ ਵਾਲੇ ਲੋਕਾਂ ਨੂੰ ਕਹਿੰਦੇ ਇਹ ਕਹਿੰਦੇ ਨੇ ਦਵਾਉਂਦੇ ਆ। ਨਹੀਂ, ਇਹ ਹੈ ਹੀ ਸਰਕਾਰ ਦੀ ਕ੍ਰੀਏਸ਼ਨ ਹੈ, ਡਾਇਰੈਕਟ ਅਮਿਤ ਸ਼ਾਹ ਦੇ ਹੁਕਮ ਦੇ ਥੱਲੇ ਇਹ ਆਪਰੇਟ ਕਰਦੇ ਨੇ। ਹਾਂਜੀ, ਬਿਲਾਲ ਅਹਿਮਦ ਜੀ ਵੀ ਸਾਨੂੰ ਹਾਲੋ ਕਹਿੰਦੇ ਨੇ ਔਰ ਕਹਿੰਦੇ 2 ਡੇਜ਼ ਲਾਹੌਰ ਜਿਹੜਾ ਵੈਦਰ ਹੈ ਕਲਾਉਡੀ ਹੈ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਰਾਜਵਿੰਦਰ ਸਿੰਘ ਜੀ ਵੀ, ਆਰਿਫ ਮਾਜੀਦ ਜੀ ਵੀ, और फिर गुरप्रकाश सिंह जी भी। और बिलाल जी कहते हैं कि डॉक्टर साहब आप क्या आपका क्या ख्याल है कि इंडिया पाकिस्तान के दरमियान
दोबारा वार जड़ी हो सकती है बिफोर बिहार इलेक्शन, और क्या मोदी की कहते हैं इंटरनल दबाव की वजह से पीएम शिप जड़े छोड़ सकता है? बिलाल जी, क्योंकि इन्हों का अपना ही कहना है कि असी सस्पेंड किया है सो कॉल्ड ऑपरेशन संदूर नूं, और उन्होंने फौजी मुखी ने भी एक इंटरव्यू च किया है कि जी जड़ा ऑपरेशन संदूर इट वॉज लाइक ए चैस गेम। सो चैस गेम का अजे क्योंकि जे 3 महीने बाद फौजी अपने एयर मार्शल एयर चीफ तो ऐलान करवा रहे हैं जी असी पाकिस्तान के 6 जहाज़ सुट्टे जिसका कोई सबूत नहीं है और धमकियां वाला वरतारा है, मैनू लगता है कि भी इस गल दे लई पाकिस्तान भी इसनूं बहुत चंगी तरह समझदी है उन्होंने फौजी एस्टैबलिशमेंट कि ये जड़ा खास तौर पर जड़ा जनून हुंदा है, क्योंकि इस वेले जिन्ना दबाव या जिन्ना प्रैशर इस वेले भारत सरकार ते है इनर ये राहुल गांधी ने 1 लाख वोटां एक पार्लियामानी हल्के च जड़ियां ने जाली पवाण दी लाइन, एक निक्के जे घर च 200 वोटर ने उन्हां दे आइडेंटिटी उत्थे जोड़ी हुई है, वो भी सड़कों के उत्ते निकले, वो चोण कमिशन वाल जाना चाहते सी, उन्होंने गिरफ्तार किया गया। विद इन कंट्री ये सवाल उठ रहे हैं और जड़ा दबाव प्रेजिडेंट ट्रंप ने बनाया हुआ है ये भी, और जिस अंदाज दे विच पाकिस्तान की चढ़ाई हुई है, मैं इनू रूल आउट नहीं करता कि भी इवें होएगा। मोदी शायद जो बहुत ज़्यादा दबाव बने, जिवें हुण भगवंत उन्हें मोहन भागवत ने ये कहा जी इंडिया दे विच हैल्थ और पता नहीं किहड़ा एक सैक्टर एजुकेशन ये सब नूं मुहैया नहीं है। सो ये लगता है कि भी वो ग्राउंड तैयार करनी उन्होंने शुरू कर दी है हौली हौली। उन्होंने लई मोदी या अमित शाह कोई इनडिस्पेंसेबल नहीं है, पर हाल की घड़ी वो पहला इन्हों वरतणगे जिन्नी दूर तक इन्हों खिंच के वो लिजा सकते हैं। बिल्कुल जी। फिर डॉक्टर साहब, आर्मी चीफ जनरल आसिफ मुनीर ने यूएसए में जो बयान दिया है उसकी आग कहते पूरे इंडिया में लग चुकी है, और आर्मी चीफ ने खालिस्तान के हक में भी कहते बयान दिया है। वो तो असी नहीं देखा, देन तो फिर मूँह च घ्यो ते शक्कर। हाँ जी। और कहते डॉक्टर साहब, अच्छा जी, गूगल जी कहते हैं कि डॉक्टर सही बिश्नोई गैंग इंडियन गवर्नमेंट दे कहती एक शाख है, तो फिर जिस तरह हिंदू, अच्छा फिर दोबारा ना नहीं क्यों बोलिया, ओके दोबारा ना रिपीट करता, पर थले कुछ ने और कुछ लिखिया। ओके जी। निहंग सिंह जी कहते पाकिस्तान ने हुण दिता मुच्छां नूं मरोड़ा, हुणे चीकां पै गईयां। जसपाल सिंह कैले जी भी, और फिर इसे तरह गुरमीत सिंह बाजवा जी भी, जसप्रीत सिंह बराड़ जी भी, और नरेंद्र सिंह जी कहते जे हरप्रीत सिंह ने कुछ करना तो डिक्लेरेशन खालिस्तान का समर्थन करने का ऐलान करे। नुपा जी भी कहते डॉक्टर साहब तेल नहीं है, एक्सपैक्ट भी ना करो, बट ये सारे ही किते ना किते एजेंसियां की खेड है, उन्होंने सिख वोट बुरी तरह डिवाइड करनी है, उहदे लई वो पूरा वो तैयारी हो रही है। हाँ जी। और नुपा जी कहते डॉक्टर साहब तुहाडे नाल कहते गल करके बहुत चंगा लगा, और फिर मोहम्मद याकूब जी, हाँ जी, और सब का बहुत बहुत शुक्रिया। सो इस तरह अपने व्यूअर्स को लेने इजाजत। व्यूअर्स, साडे प्रोग्राम का समा इत्थे मुकदा है। तुसीं अपने राय ते सुझाव सानूं भेजना भुलना साडे इस पते ते SOSHV ते असीं अपना प्रोग्राम लैके फिर दोबारा तुहाडे सामने होवांगे। तद तक ले मैनूं ते अपना सुना गया दो, देखते रहो TV 84। बुला दिओ फतेह। वाहिगुरू जी का खालसा, वाहिगुरू जी की फतेह। रब राखा।